ਜੀ ਪਿਆਰਿਓ, ਅੱਜ ਅਸੀਂ ਗੱਲ ਕਰਨੇ ਆ ਇੱਕ ਐਸੀ એનર્ਜੀ, ਇੱਕ ਐਸੀ ਤਾਕਤ ਤੇ ਜਿਹਦੇ ਬਾਰੇ ਤੁਹਾਨੂੰ ਵੀ ਯਕੀਨ ਨਹੀਂ ਹੁੰਦਾ ਲੇਕਿਨ ਤੁਹਾਡੇ 'ਚ ਮੌਜੂਦ ਹੁੰਦੀ ਹੈ। ਉਹ ਐਸੇ ਵੇਲੇ ਕ੍ਰੀਏਟ ਹੁੰਦੀ ਹੈ ਜਦੋਂ ਤੁਹਾਨੂੰ ਪਤਾ ਹੁੰਦਾ ਹੈ ਕਿ ਇੱਥੇ ਸਾਡੇ ਕੋਲ ਮਦਦ ਕਰਨ ਵਾਲਾ ਨਹੀਂ, ਔਰ ਅਗਰ ਅਸੀਂ ਆਪਣਾ ਬਚਾਅ ਨਾ ਕੀਤਾ ਤੇ ਅਸੀਂ ਮਰ ਜਾਵਾਂਗੇ। ਔਰ ਇਹ ਲਾਸ਼ਊਰੀ ਤੌਰ ਤੇ ਹੁੰਦੀ ਹੈ। ਸ਼ਊਰੀ ਤੌਰ ਤੇ ਯਾਨੀ ਤੁਹਾਡੇ ਕੋਲ ਕੋਈ ਹੋਰ ਹੈ ਤੇ ਤੁਹਾਨੂੰ ਇੱਕ ਹੁੰਦਾ ਹੈ ਕਿ ਆਸਰਾ ਹੈ, ਇਹ ਬੰਦਾ ਸਾਡੀ ਮਦਦ ਕਰ ਸਕਦਾ ਹੈ। ਲੇਕਿਨ ਜਦੋਂ ਤੁਹਾਨੂੰ ਪਤਾ ਹੋਵੇ ਕਿ ਤੁਹਾਡਾ ਕੋਈ ਮਦਦਗਾਰ ਨਹੀਂ ਹੈ, ਇਹ ਇਸ ਕਰਕੇ ਕਿ ਬਹੁਤ ਸਾਰੇ ਵਾਕਿਆਤ ਹੋਏ ਨੇ ਇਹੋ ਜਿਹੇ ਜਿਹੜੇ ਕਿ ਅਸੀਂ ਕਹਿੰਦੇ ਕਿ ਯਾਰ ਮੁਜਜ਼ਾਤੀ ਕੰਮ ਹੈ ਤੇ ਮੁਜਜ਼ਾ ਹੋ ਗਿਆ। ਹੁਣ ਤੁਸੀਂ ਮੈਂ ਇੱਕ ਦੋ ਵਾਕਿਆਤ ਜਿਹੜੇ ਨੇ ਮਕਾਮੀ ਔਰ ਗੈਰ ਮਕਾਮੀ ਸ਼ੇਅਰ ਕਰਨਾ ਤੁਹਾਡੇ ਨਾਲ। ਪਹਿਲੇ ਕਿਉਂਕਿ ਅੱਜ ਜਿਹੜੀ ਗੱਲਬਾਤ ਕਰ ਰਹੇ ਹਾਂ, ਮੇਰੇ ਸਾਹਮਣੇ ਇੱਕ ਵਾਕਿਆ ਐਸਾ ਆਇਆ ਕਿ 1983 ਦੀ ਗੱਲ ਹੈ, ਅਮਰੀਕਾ ਦੀ। ਖੇਤੀਬਾੜੀ ਕਰਦੇ ਹੋਏ ਵਾਈ ਬੀਜੀ ਕਰਦੇ ਕਿਸਾਨ ਜਿਹੜਾ ਹੈ ਉਹ ਆਪਣੇ ਟਰੈਕਟਰ ਦੇ ਟਾਇਰ ਥੱਲੇ ਆ ਗਿਆ, ਔਰ ਉਹਦੀਆਂ ਦੋ ਧੀਆਂ ਉੱਥੇ ਮੌਜੂਦ ਸਨ। ਇੱਕ ਧੀ 13 ਸਾਲਾਂ ਦੀ ਸੀ, ਇੱਕ 16 ਸਾਲਾਂ ਦੀ ਧੀ। ਔਰ ਜਦੋਂ ਉਹ ਹੁਣ ਚੀਖੋ ਪੁਕਾਰ ਕਰ ਰਿਹਾ ਔਰ ਟਾਇਰ ਦੇ ਥੱਲੇ, ਵੱਡੇ ਪਿਛਲੇ ਟਾਇਰ ਦੇ ਥੱਲੇ ਆ, ਔਰ ਤੁਹਾਨੂੰ ਪਤਾ ਟਰੈਕਟਰ ਦਾ ਕਿੰਨਾ ਵਜ਼ਨ ਹੁੰਦਾ ਹੈ, ਆਮ ਬੰਦੇ ਦੇ ਵਾਸਤੇ ਰੋਗ ਨਹੀਂ ਉਹਨੂੰ ਹਿਲਾਉਣਾ ਵੀ। ਸੋ ਉਹਨਾਂ ਬੱਚਿਆਂ ਨੇ ਜਦੋਂ ਵੇਖਿਆ ਕਿ ਅਗਰ ਥੋੜੀ ਦੇਰ ਅਸੀਂ ਹੋਰ ਕੁਝ ਨਾ ਕੀਤਾ ਤੇ ਸਾਡੇ ਵਾਲਦ ਸਾਹਿਬ ਜਿਹੜੇ ਨੇ ਉਹ ਫੌਤ ਹੋ ਜਾਣਗੇ, ਤੇ ਉਹਨਾਂ 'ਚ ਇੱਕ ਐਸੀ ਤਾਕਤ ਆਈ ਕਿ ਉਹਨਾਂ ਨੇ ਉਹ ਐਡਾ ਭਾਰਾ ਜਿਹੜਾ 1.25 ਕਿਲੋਗ੍ਰਾਮ ਦਾ ਜਿਹੜਾ ਉਹ ਟਰੈਕਟਰ ਸੀ ਹੈਵੀ, ਉਹਨੂੰ ਉਹਨਾਂ ਦੋ ਬੱਚੀਆਂ ਨੇ ਚੁੱਕਿਆ ਔਰ ਆਪਣੇ ਵਾਲਦ ਨੂੰ ਥੱਲਿਓਂ ਕੱਢ ਲਿਆ। ਸ਼ਾਇਦ ਉਸ ਤੋਂ ਬਾਅਦ ਵੀ ਨਾ ਉਹ ਕੁਝ ਕਰ ਸਕਣ, ਜਾਂ ਉਹਨਾਂ ਦੇ ਬਾਅਦ ਚ ਸੋਚ ਕੇ ਆਪ ਵੀ ਹੈਰਾਨ ਹੁੰਦੀਆਂ ਹੋਣਗੀਆਂ ਕਿ ਇਹ ਕਿਸ ਤਰ੍ਹਾਂ ਹੋਇਆ, ਲੇਕਿਨ ਇਹ ਹੋ ਜਾਂਦਾ ਹੈ। ਕਦੀ ਕਦੀ ਤੁਸੀਂ ਵੇਖਦੇ ਕਿ ਇਕੱਲਾ ਬੰਦਾ ਲੜ ਰਿਹਾ ਔਰ ਉਹਦੇ ਤੇ ਜ਼ਿਆਦਾ ਲੋਕਾਂ ਨੇ ਵਾਰ ਕਰ ਦਿੱਤਾ ਹੈ, ਤੇ ਉਹਦੇ ਚ ਪਤਾ ਨਹੀਂ ਕਿੱਥੋਂ ਇੰਨੀ ਤਾਕਤ ਆਉਂਦੀ ਹੈ, એનર્ਜੀ ਆਉਂਦੀ ਹੈ ਕਿ ਉਹ ਚੁੱਕ ਚੁੱਕ ਕੇ ਜਿਹੜਾ ਨਾ ਉਹ 4-4 2-2 3-3 ਲੋਕਾਂ ਨੂੰ ਪਰਾਂ ਮਾਰ ਰਿਹਾ ਹੁੰਦਾ ਹੈ, ਕਿਉਂਕਿ ਉਹਦੇ 'ਚ ਉਹ એનર્ਜੀ ਜਿਹੜੀ ਕੁਦਰਤ ਨੇ ਪਾਈ ਹੈ ਉਹ ਕ੍ਰੀਏਟ ਹੋ ਜਾਂਦੀ ਹੈ ਉਹਦੇ ਵਿੱਚ। ਤੇ ਉਹ ਤਾਕਤ ਜਿਹੜੀ ਹੈ ਉਹਦਾ ਉਹ ਸ਼ਊਰੀ ਤੌਰ ਤੇ ਉਹ ਨਹੀਂ ਆ ਸਕਦੀ। ਇੱਕ ਲਾਸ਼ਊਰੀ ਤੌਰ ਤੇ ਇੱਕ ਅੰਦਰ ਕ੍ਰੀਏਸ਼ਨ ਇਹਦੀ ਹੁੰਦੀ ਹੈ। ਉਸ ਵੇਲੇ ਜਦੋਂ ਤੁਸੀਂ ਸਮਝਦੇ ਕਿ ਹੁਣ ਕੋਈ ਹੱਲ ਨਹੀਂ ਹੈ ਇਸ ਤੋਂ ਇਲਾਵਾ। ਅੱਛਾ, ਮੇਰੇ ਆਫਿਸ ਦੇ ਵਿੱਚ ਜਿੱਥੇ ਮੈਂ ਬੈਠਾ ਹੁਣ ਤੁਹਾਡੇ ਨਾਲ ਗੱਲ ਕਰ ਰਿਹਾ, ਸਟੂਡੀਓ ਹੈ, ਔਰ ਜੀਵ ਜਾਨ ਜਿਹੜੇ ਨੇ ਕਦੀ ਕਦਾਰ ਠੰਡੀ ਜਗ੍ਹਾ ਹੈ ਤੇ ਆ ਜਾਂਦੇ ਨੇ। ਚੂਹੇ ਖਾਸ ਕਰਕੇ ਅਸੀਂ ਉਹਨਾਂ ਤੋਂ ਬੜੀ ਸਿਕਿਉਰ ਵੀ ਰੱਖਨੇ, ਲੇਕਿਨ ਕਦੀ ਕਦਾਰ ਤੇ ਇਹ ਤਾਰਾਂ ਲੱਗੀਆਂ ਹੋਈਆਂ ਨੇ ਤੇ ਮੈਂ ਵੇਖਿਆ, ਮੈਂ ਥੱਲੇ ਬੈਠਾ ਲਿਖਣ ਡਿਆ ਸਾਂ ਤੇ ਇੱਕ ਚੂਹਾ ਜੋ ਉੱਪਰ ਵਾਇਰ ਇੱਥੇ ਲੱਗੀ ਇਹਦੇ ਉੱਤੋਂ ਦੀ ਗੁਜ਼ਰਿਆ, ਤੇ ਮੈਂ ਨਾ ਜਿਵੇਂ ਬੰਦਾ ਉੱਠ ਕੇ ਇੰਜ ਤਾੜੀ ਵਜਾ ਕੇ ਕਰਕੇ ਤੇ ਵੀ ਬਾਹਰ ਨਿਕਲ ਜਾਵੇ, ਤੇ ਮੈਂ ਉੱਠਿਆ ਤੇ ਯਕੀਨ ਕਰੋ ਕਿ ਜਿਵੇਂ ਅੱਗੋਂ ਉਹ ਮਤਲਬ ਸ਼ੇਰਨੀ ਭੁੱਬ ਮਾਰ ਕੇ ਅੱਗੋਂ ਪੈਂਦਾ, ਤੇ ਉਹ ਚੂਹੇ ਨੇ ਮਹਿਸੂਸ ਕੀਤਾ ਕਿ ਮੇਰੇ ਤੇ ਅਟੈਕ ਹੋ ਰਿਹਾ ਹੈ। ਔਰ ਮੈਂ ਲਾਸ਼ਊਰੀ ਤੌਰ ਤੇ, ਕਿਉਂਕਿ ਮੈਂ ਇਹ ਮੇਰਾ ਮਤਲਬ ਜ਼ੇਨ ਹੀ ਨਹੀਂ ਸੀ ਮੰਨ ਰਿਹਾ ਕਿ ਚੂਹਾ ਵੀ ਇੰਜ ਦਾ ਰਿਐਕਟ ਕਰ ਸਕਦਾ, ਤੇ ਮੈਂ ਆਪਣੀ ਜਗ੍ਹਾ ਤੇ ਸਟਿਲ ਖਲੋ ਗਿਆ। ਮਤਲਬ ਉਸ ਵੇਲੇ ਕਿਉਂਕਿ ਉਹ ਐਸਾ ਅਮਲ ਹੋਇਆ ਜਿਹੜਾ ਮੈਂ ਜ਼ਹਿਨੀ ਤੌਰ ਤੇ ਉਹਦੇ ਵਾਸਤੇ ਤਿਆਰ ਨਹੀਂ ਸੀ, ਜਾਂ ਮੈਂ ਕਬੂਲ ਨਹੀਂ ਸੀ ਕਰ ਰਿਹਾ। ਸੋ ਮੈਂ ਹੈਰਾਨ ਵੀ ਹੋਇਆ ਉਸ ਵੇਲੇ ਕਿ ਯਾਰ, ਕਿ ਜਾਨ ਕਹਿੰਦੇ ਨੇ ਹਰ ਜੀਵ ਨੂੰ ਬਹੁਤ ਪਿਆਰੀ ਹੈ। ਕਹਿੰਦੇ ਨੇ ਕਿ ਕੋਈ ਵੀ ਜਾਨਦਾਰ ਉਦੋਂ ਤੱਕ ਅਟੈਕ ਨਹੀਂ ਕਰਦਾ ਜਦੋਂ ਤੱਕ ਉਹਨੂੰ ਖਤਰਾ ਨਾ ਹੋਵੇ ਕਿ ਮੇਰੀ ਜਾਨ ਖਤਰੇ ਵਿੱਚ ਹੈ। ਇਹਦੇ ਤੋਂ ਬਾਅਦ ਇੱਕ ਹੋਰ ਵਾਕਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ। ਦੱਸਣ ਦਾ ਸਿਰਫ ਮਕਸਦ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਪਛਾਣਨ ਦੀ ਗੱਲ ਹੁੰਦੀ ਹੈ ਕਿ ਤੁਹਾਡੇ ਅੰਦਰ ਕੁਦਰਤ ਨੇ ਕਿੰਨੀ ਤਾਕਤ ਪਾਈ ਹੋਈ ਹੈ। ਇੱਕ ਬੰਦੇ ਨੂੰ ਡਾਇਗਨੋਜ਼ ਹੋਇਆ ਕੈਂਸਰ, ਅਮਰੀਕਾ ਦੇ ਵਿੱਚ ਰਹਿੰਦਾ ਸੀ, ਹੈ ਪੰਜਾਬੀ ਸੀ। ਉਹਨੂੰ ਉਹਨਾਂ ਨੇ ਕਿਹਾ ਜੀ ਤੁਹਾਡੇ ਤਕਰੀਬਨ 6 ਮਹੀਨੇ ਦਾ ਟਾਈਮ ਦਿੱਤਾ ਕਿ 6 ਮਹੀਨੇ ਤੁਹਾਡੀ ਲਾਈਫ ਹੈ, ਔਰ ਲਾਸਟ ਸਟੇਜ ਵਿੱਚ ਤੁਹਾਡਾ ਕੈਂਸਰ ਜਿਹੜਾ ਲਾਸਟ ਸਟੇਜ ਵਿੱਚ ਚੱਲ ਰਿਹਾ ਹੈ। ਸੋ ਉਹ ਬੰਦਾ ਕਬੂਲਣ ਵਾਲਾ ਸੀ। ਅੱਛਾ, ਕਬੂਲਣ ਵਾਲਾ ਬੰਦਾ ਜਿਹੜਾ ਹੈ ਨਾ, ਉਹ ਏਡੀ ਛੇਤੀ ਮਰਦਾ ਨਹੀਂ। ਜਿਹੜਾ ਤਮਾਮ ਹਾਲਾਤ ਨੂੰ ਕਬੂਲਦਾ ਹੋਵੇ, ਜੋ ਹੋ ਵਾਪਰ ਰਹੀ ਹੈ ਜਾਂ ਜਿਸ ਹਾਲਾਤ 'ਚ ਰਹਿ ਰਿਹਾ, ਉਹਨੂੰ ਅਗਰ ਉਹ ਕਬੂਲ ਕਰ ਰਿਹਾ ਤੇ ਉਹ
ਛੇਤੀ ਮਰਦਾ ਨਹੀਂ ਹੈ, ਕਿਉਂਕਿ ਜ਼ਿਹਨੀ ਤੌਰ ਤੇ ਉਹ ਇਤਮੀਨਾਨ ਵਿੱਚ ਹੁੰਦਾ ਹੈ, ਚੀਜ਼ਾਂ ਨੂੰ ਕਬੂਲ ਕਰਦਾ ਹੈ। ਬਹਰਹਾਲ ਉਹ ਚਲਾ ਗਿਆ ਉੱਥੋਂ, ਉਹਨੇ ਆਪਣਾ ਸਾਰਾ ਸੈਟਅਪ ਕਲੋਜ਼ ਕੀਤਾ ਔਰ ਸਭ ਤੋਂ ਪਹਿਲੇ ਉਹ ਗਿਆ ਸਾਊਦੀਆ, ਜਾ ਕੇ ਆਪਣੀ ਮਜ਼ਹਬੀ ਤੌਰ ਤੇ ਉਹਨੇ ਉਮਰਾ ਕੀਤਾ, ਉਹਨੇ ਜ਼ਿਆਰਤਾਂ ਕੀਤੀਆਂ। ਠੀਕ ਹੈ, ਉਹਦਾ ਇੱਕ ਮਨ ਸੀ ਅੰਦਰੋਂ। ਫਿਰ ਉਹ ਆ ਗਿਆ ਆਪਣੇ ਪਿੰਡ, ਆ ਗਿਆ ਪੰਜਾਬ ਵਿੱਚ ਆ ਗਿਆ। ਉਹਨੇ ਕਿਉਂਕਿ ਮੰਨ ਲਿਆ ਸੀ ਕਿ 6 ਮਹੀਨੇ ਤੱਕ ਮੈਂ ਇੱਥੋਂ ਟੁਰ ਜਾਣਾ ਇਸ ਦੁਨੀਆ ਤੋਂ, ਲਿਹਾਜ਼ਾ ਪੈਸੇ ਪੂਸੇ ਉਹਦੇ ਕੋਲ ਵੱਲ ਸਨ ਤੇ ਉਹ ਆਪਣੇ ਅਜ਼ੀਜ਼ਾਂ ਕੋਲ ਜਾਂ ਪਿੰਡ ਦੇ ਮੁਖਤਲਿਫ ਲੋਕਾਂ ਕੋਲ ਗਿਆ, ਜਿਹਦੀ ਜੋ ਲੋੜ ਸੀ। ਕੋਈ ਮਾੜਾ ਮਾਤੜ ਹੈ ਜੀ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਉਹਨੇ ਉਹਨੂੰ ਪੈਸੇ ਦੇ ਕੇ ਕਾਰੋਬਾਰ ਸ਼ੁਰੂ ਕਰਵਾਇਆ। ਉਹਨੇ ਜਿਹਦੇ ਕੋਲ ਵੀ ਮਤਲਬ ਵੇਖਿਆ ਕਿ ਲੋੜਵੰਦ ਬੰਦਾ ਹੈ, ਉਹਦੀ ਜ਼ਰੂਰਤ ਉਹਨੇ ਪੂਰੀ ਕੀਤੀ। ਨਾਲ ਉਹਨੇ ਇਹ ਵੀ ਸਿਲਸਿਲਾ ਸ਼ੁਰੂ ਕਰਤਾ ਕਿ ਮਾੜੇ ਘਰਾਂ ਦੇ ਵਿੱਚ ਕੋਈ ਰਾਸ਼ਨ ਵਗੈਰਾ ਜੋ ਵੀ ਹੈ, ਉਹਨੇ ਇਹ ਸੋਚ ਲਿਆ ਕਿ 6 ਮਹੀਨਿਆਂ 'ਚ ਮੈਂ ਜੋ ਵੀ ਹੈ ਵੰਡ ਵੁੰਡ ਕੇ ਆਪਣਾ ਜੋ ਬੱਚਿਆਂ ਨੂੰ ਦੇਣਾ ਦਵਾਣਾ ਉਹ ਕਰਕੇ, ਐਕਸਟਰਾ ਲੋਕਾਂ ਦਾ ਕੋਈ ਭਲਾ ਕਰਕੇ ਮੈਂ ਚਲਾ ਜਾਵਾਂ। ਉਹਦੇ ਇਸ ਤਰ੍ਹਾਂ ਉਹਦਾ ਅਮਲ ਚੱਲਦਾ ਰਿਹਾ। ਉਹ ਰੁੱਝ ਗਿਆ, ਕੰਮ ਦੇ ਵਿੱਚ ਰੁੱਝ ਗਿਆ। ਤਕਰੀਬਨ ਉਹਨੂੰ 2 ਸਾਲ ਬਾਅਦ ਚੇਤੇ ਆਇਆ, ਉਹਨੂੰ ਨਹੀਂ ਇਹ ਚੇਤਾ ਵੀ ਨਹੀਂ ਰਿਹਾ ਕਿ ਉਹਨੂੰ ਕੈਂਸਰ ਹੈ ਜਾਂ ਉਹਨੂੰ ਕੋਈ ਮਾਮਲਾ ਹੈ, ਕਿਉਂਕਿ ਉਹ ਕੰਮ ਕਰਨ 'ਚ ਲੱਗ ਗਿਆ। ਉਹ ਵਿਹਲਾ ਨਹੀਂ ਰਿਹਾ, ਉਹ ਕੰਮ ਕਰਨ 'ਚ ਲੱਗ ਗਿਆ। 2 ਸਾਲ ਬਾਅਦ ਉਹਨੂੰ ਖਿਆਲ ਆਇਆ, ਉਹਨੇ ਕਿਹਾ ਚਲੋ ਟੈਸਟ ਕਰਵਾ ਲਈਏ, ਕੋਈ ਗੱਲ ਨਹੀਂ, ਅਗਰ ਕੋਈ ਮਾਮਲਾ ਐਸਾ ਹੋਇਆ ਤੇ ਫਿਰ ਪਤਾ ਲੱਗ ਜਾਏਗਾ। ਉਹਨੇ ਟੈਸਟ ਕਰਵਾਇਆ ਤੇ ਉਹ ਬਿਲਕੁਲ ਤੰਦਰੁਸਤ ਸੀ। ਉਹਦੇ ਵਿੱਚ ਕੈਂਸਰ ਡਿਜ਼ੀਜ਼ ਖਤਮ ਹੋ ਚੁੱਕੀ ਸੀ। ਫਿਰ ਇੱਕ ਵਾਕਿਆ ਕਿਤਾਬ ਦੇ ਵਿੱਚ ਲਿਖਿਆ ਹੈ। ਉਹ ਕਿਤਾਬ ਹੈ ਵੇ ਲਵ, ਮੈਡੀਸਨ ਐਂਡ ਮਿਰੇਕਲ। ਡਾਕਟਰ ਬਰਨੀ ਸੀਗਲ ਇਹਦੇ ਰਾਈਟਰ ਨੇ। ਉਹਨਾਂ ਨੇ ਲਿਖਿਆ ਕਿ ਉਹਨਾਂ ਕੋਲ ਇੱਕ ਨਰਸ ਸੀ ਤੇ ਉਹਦਾ ਵਾਲਦ ਆਇਆ ਤੇ ਉਹਨੇ ਨਰਸ ਨੇ ਦੱਸਿਆ ਕਿ ਵਾਲਦ ਸਾਹਿਬ ਨੂੰ ਕੈਂਸਰ ਹੈ ਔਰ 3ਰੇ ਸਟੇਜ ਵਿੱਚ ਹੈ। ਤੇ ਮੈਂ ਉਹਨੂੰ ਕਿਹਾ ਕਿ ਯਾਰ ਤੂੰ ਆਪਣੇ ਫੌਰਨ ਜਿਹੜੇ ਸਾਰੇ ਟੈਸਟ ਵਗੈਰਾ ਕਰਵਾ ਔਰ ਹਸਪੀਟਲ 'ਚ ਐਡਮਿਟ ਹੋ ਜਾ। ਤੇ ਉਹਨੇ ਕਿਹਾ ਕਿ ਮੈਂ ਮਾਲਿੰਗ ਹਾਂ, ਮੇਰੇ ਬੂਟੇ ਜਿਹੜੇ ਨੇ ਉਹਨਾਂ ਨੂੰ ਮੇਰੀ ਲੋੜ ਹੈ ਫਿਲਹਾਲ, ਤੇ ਮੈਂ ਤੇ ਨਹੀਂ ਅਜੇ ਦਾਖਲ ਹੋ ਸਕਦਾ। ਕਹਿੰਦੇ ਉਹ ਚਲਾ ਗਿਆ। 6 ਮਹੀਨੇ ਬਾਅਦ ਫੇਰ ਆਇਆ। 6 ਮਹੀਨੇ ਬਾਅਦ ਉਹਨੂੰ ਫੇਰ ਕਿਹਾ ਕਿ ਯਾਰ ਤੂੰ ਆਪਣੇ ਟੈਸਟ ਵਗੈਰਾ ਕਰਵਾ, ਕੋਈ ਆਪਣੀ ਬਿਮਾਰੀ ਦਾ ਇਲਾਜ ਕਰਵਾ। ਉਹਨੇ ਕਿਹਾ ਜੀ ਮੇਰੇ ਕੋਲ ਟਾਈਮ ਨਹੀਂ ਹੈ, ਮੇਰੇ ਬੂਟੇ ਜਿਹੜੇ ਨੇ ਹੁਣ ਤੇ ਉਹਨਾਂ ਦੀਆਂ ਕਰੂਮਲੀਆਂ ਨਿਕਲੀਆਂ ਨੇ, ਫੁੱਟੀਆਂ ਨੇ, ਨਵੇਂ ਪੱਤਰ ਫੁੱਟੇ ਨੇ, ਬਹਾਰ ਤੇ ਆਏ ਨੇ, ਤੇ ਮੈਂ ਨਹੀਂ ਆ ਸਕਦਾ। ਮਤਲਬ ਆ ਕੀ ਸਕਣਾ, ਮੈਂ ਦਾਖਲ ਨਹੀਂ ਹੋ ਸਕਦਾ, ਮੇਰੇ ਕੋਲ ਟਾਈਮ ਨਹੀਂ ਹੈ। ਉਹ ਬੰਦਾ 4 ਸਾਲ ਬਾਅਦ ਫੇਰ ਆਇਆ ਤੇ ਉਹਨੂੰ ਡਾਕਟਰ ਨੇ ਉਹਨੇ ਕਿਹਾ ਯਾਰ ਮੈਨੂੰ ਕੋਈ ਪੇਨ ਵਗੈਰਾ ਫੀਲ ਨਹੀਂ ਹੁੰਦੀ, ਮੈਨੂੰ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਲਿਹਾਜ਼ਾ ਉਹ ਬੰਦਾ ਕਹਿੰਦਾ ਕਿ ਮੇਰੇ ਕੋਲ ਮਰਨ ਦਾ ਟਾਈਮ ਨਹੀਂ ਹੈ। ਇਟ ਮੀਨਸ ਕਿ ਕੰਮ ਕਰਨ ਵਾਲਾ ਜਿਹੜਾ ਬੰਦਾ, ਉਹਨੂੰ ਕੋਈ ਮੌਤ ਦੀ ਪਰਵਾਹ ਨਹੀਂ ਹੁੰਦੀ, ਕਿਸੇ ਚੀਜ਼ ਦੀ ਨਹੀਂ। ਉਹ ਆਪਣੇ ਕੰਮ ਨਾਲ ਜੁਟਿਆ ਰਹਿੰਦਾ ਹੈ, ਲੱਗਾ ਰਹਿੰਦਾ ਹੈ। ਇਸ ਤਰ੍ਹਾਂ ਤੁਹਾਡੇ ਕੁਝ ਹਾਰਮੋਨਸ ਜਿਹੜੇ ਨੇ ਉਹ ਕ੍ਰੀਏਟ ਹੁੰਦੇ ਨੇ, ਡਿਵੈਲਪ ਹੁੰਦੇ ਨੇ, ਜਿਨ੍ਹਾਂ ਲੋਕਾਂ ਨੂੰ ਤੁਸੀਂ ਚਾਹੁੰਦੇ ਹੋ, ਜਿਨ੍ਹਾਂ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ, ਜਿਨ੍ਹਾਂ ਨਾਲ ਪਿਆਰ ਕਰਦੇ ਹੋ, ਜਿਨ੍ਹਾਂ ਨਾਲ ਗਲਵੱਕੜੀ ਪਾਉਂਦੇ ਹੋ ਤੁਸੀਂ, ਤੇ ਉਹ ਰਿਲੀਜ਼ ਹੁੰਦੇ ਨੇ, ਹਾਰਮੋਨਸ ਰਿਲੀਜ਼ ਹੁੰਦੇ ਨੇ। ਜਿਨ੍ਹਾਂ ਨੂੰ ਤੁਸੀਂ ਹਿੱਟ ਕਰਦੇ ਹੋ, ਜਿਹੜੇ ਲੋਕ ਤੁਹਾਨੂੰ ਚੰਗੇ ਨਹੀਂ ਲੱਗਦੇ, ਉਹ ਹਾਰਮੋਨਸ ਜਿਹੜੇ ਨੇ ਰਿਲੀਜ਼ ਹੁੰਦੇ ਹੀ ਨਹੀਂ ਹੈ। ਔਰ ਹਾਰਮੋਨ ਕ੍ਰੀਏਟ ਹੁੰਦੇ ਰਹਿਣ, ਰਿਲੀਜ਼ ਹੁੰਦੇ ਰਹਿਣ, ਤੇ ਬਾਡੀ ਵਿੱਚ ਕੋਈ ਡਿਜ਼ੀਜ਼ ਨਹੀਂ ਆ ਸਕਦੀ। ਲਿਹਾਜ਼ਾ ਅੱਜ ਦੀ ਗੱਲਬਾਤ ਦਾ ਮਕਸਦ ਇਹੀ ਸੀ ਕਿ ਤੁਸੀਂ ਜਿਹੜੇ ਕੰਮ ਨਾਲ ਲੱਗੇ ਹੋ ਉਹਨੂੰ ਤਵੱਜੋ ਨਾਲ ਕਰੋ, ਔਰ ਤੁਹਾਡੇ ਅੰਦਰ ਕੁਦਰਤ ਨੇ ਐਸੀ એનર્ਜੀ, ਐਸੀ ਤਾਕਤ ਰੱਖੀ ਹੈ ਜਿਹਦਾ ਤੁਹਾਨੂੰ ਆਪ ਵੀ ਪਤਾ ਨਹੀਂ ਹੈ, ਔਰ ਜਿਹੜੀ ਮੌਜਜ਼ਾਤੀ ਤੌਰ ਤੇ ਨਮੂਦਾਰ ਹੁੰਦੀ ਹੈ ਵੇਲਾ ਪੈਣ ਤੇ। ਸੋ ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ। ਬਾਕੀ ਗੱਲਾਂ ਹੋਰ ਸਾਰੀਆਂ ਫਿਰ ਕਰਦੇ ਰਵਾਂਗੇ।